ਸੋ ਪਿਛਲੇ ਸਮੇਂ ਦੇ ਦੌਰਾਨ ਜਦੋਂ ਰਮਨ ਜੀ ਆਪਣੇ ਟਰੱਕਿੰਗ ਬਹੁਤ ਹੌਟ ਸੀਗੀ, ਉਸ ਟਾਈਮ ਦੇ ਉੱਤੇ ਆਪਾਂ ਦੇਖਿਆ ਵੀ ਬਹੁਤ ਸਾਰੇ ਡਰਾਈਵਰਸ ਇੱਕ ਦੂਜੇ ਤੋਂ ਵੱਧ ਕੋਈ ਕਿਸੇ ਨੂੰ ਜ਼ਿਆਦੇ ਪੈਸੇ ਦੇ ਕੇ ਹਨਾ, ਇੰਨੀ ਜ਼ਿਆਦਾ ਫਾਈਟ ਚੱਲ ਰਹੀ ਸੀ ਵੀ ਪੁੱਛੋ ਨਾ ਹਨਾ। ਇੱਕ ਕੰਪਨੀ ਦੂਜੇ ਦੇ ਡਰਾਈਵਰ ਚੱਕ ਕੇ ਲੈ ਗਈ, ਦੂਜਾ ਤੀਜੇ ਦੇ ਲੈ ਗਿਆ। ਤੇ ਹੁਣ ਜਿਹੜੀ ਸਟ੍ਰਾਈਕ ਦੀ ਗੱਲ ਕਰਦੇ ਆ, ਜਿਸ ਤਰ੍ਹਾਂ ਮੈਂ ਬਹੁਤ ਵਾਰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਉਦਾਹਰਨ ਦਿੱਤੀ ਆ, ਪਿਛਲੇ ਸਾਲਾਂ ਦੇ ਵਿੱਚ ਵੀ ਇੱਕ ਮੇਰੇ ਆਫਿਸ 'ਚ ਫੈਕਸ ਮਸ਼ੀਨ ਹੁੰਦੀ ਸੀ, ਜਿਹੜੀਆਂ ਪੁਰਾਣੀਆਂ ਵੱਡੀਆਂ ਹੁੰਦੀਆਂ, 3-3 4-4 ਜੀ ਫੁੱਟ ਉੱਚੀਆਂ। ਤੇ ਇੱਕ ਵਾਰੀ ਕਿਸੇ ਨੂੰ ਮੈਂ ਉਹ ਖਰਾਬ ਹੋ ਗਈ, ਸੱਦਿਆ ਰਿਪੇਅਰ ਵਾਲੇ ਨੂੰ, ਤੇ ਉਹ ਕਹਿੰਦਾ ਵੀ ਮੈਂ $80 ਮਿਨੀਮਮ ਲੈਣੇ ਆਣ ਦੇ ਹਨਾ। ਜਿੱਦਾਂ ਆਪਾਂ ਨੂੰ ਆਦਤ ਹੁੰਦੀ ਆ, ਜੋ ਗੱਲ ਆਪਾਂ ਕਰਦੇ ਆ ਵੀ ਤੂੰ ਯਾਰ ਥੋੜੇ ਘੱਟ ਨਹੀਂ ਹੋ ਸਕਦੇ, ਤੇ ਉਹ ਸਮਾਨ ਪੈਕ ਕੀਤਾ, ਕਹਿੰਦਾ ਚੰਗਾ ਭਾਈ ਮੈਂ ਚੱਲਿਆ ਹਨਾ। ਸੋ ਇਹ ਮੈਂ ਕਿਹਾ ਵੀ ਤੇਰਾ ਤਾਂ ਨੁਕਸਾਨ ਹੋਣਾ, ਤੂੰ ਆਇਆ, ਕਹਿੰਦਾ ਨਹੀਂ ਵੀ ਮੇਰਾ ਇਹ ਤਾਂ ਮੈਂ ਇਹ ਅਸੂਲ ਬਣਾਇਆ ਆ ਵੀ ਇਹ ਤੋਂ ਘੱਟ ਮੈਂ ਕੰਮ ਕਰਨਾ ਨਹੀਂ, ਚਾਹੇ ਮੇਰਾ ਫ੍ਰੀ 'ਚ ਗੇੜਾ ਲੱਗ ਜਾਏ। ਸੋ ਯਾ ਜੇ ਤਾਂ ਜਿੱਦਾਂ ਤੁਸੀਂ ਕਹਿੰਦੇ ਆ ਵੀ ਸੋਚ ਇਦਾਂ ਦੀ ਹੋਵੇ ਵੀ ਹਨਾ, ਫੇਰ ਹੀ ਰਲ ਕੇ ਹੋ ਸਕਦਾ। ਨਹੀਂ ਤਾਂ ਵੀ ਲਲਾ ਕਰਕੇ ਹੁਣ ਆਪਾਂ ਕਹਿੰਦੇ ਆ ਵੀ ਜੀ ਸਟ੍ਰਾਈਕ ਕਰਨੀ ਆ, ਰਾਈਟ। ਪਹਿਲਾਂ ਵੀ ਅਸੀਂ ਦੇਖੀਆਂ 2-3 ਸਟ੍ਰਾਈਕ, ਉਹਨਾਂ ਦੇ ਵਿੱਚ ਹੋਇਆ ਕੀ, ਆਪਾਂ ਬਹੁਤ ਸਪੋਰਟ ਕੀਤੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਵੀ। ਸਟ੍ਰਾਈਕ ਕਰਨ ਦਾ ਰੀਜ਼ਨ ਕੀ ਆ ਤੇ ਉਹ ਤੋਂ ਅਚੀਵ ਕੀ ਕਰਨਾ, ਇਹ ਤਾਂ ਪਤਾ ਲੱਗੇ ਨਾ। ਇਹ ਜਿਹੜੇ ਹੁਣ ਜੋ ਵੀ ਅੱਗੇ ਆ ਰਹੇ ਆ, ਜੋ ਆਪਣੇ ਭੈਣ ਭਰਾ ਆ, ਜਰੂਰ ਆ ਕੇ ਪੰਜਾਬੀ ਰੇਡੀਓ ਯੂਐਸਏ ਤੇ ਲਾਈਵ ਦੱਸ ਸਕਦੇ ਆ। ਆਪਾਂ ਰੇਡੀਓ ਤਾਂ ਹਮੇਸ਼ਾ ਤੁਹਾਡੇ ਨਾਲ ਸਪੋਰਟ ਕਰਾਂਗੇ, ਪਰ ਪਤਾ ਤਾਂ ਚੱਲੇ ਨਾ ਵੀ ਕਿਹੜੇ ਇਸ਼ੂ ਤੇ ਕਿੱਦਾਂ ਤੁਸੀਂ ਇਕੱਠੇ ਹੋ ਕੇ ਜਿਹੜਾ ਆ ਕੀ ਨਾਲੇ ਅਚੀਵ ਕਰ ਨਾਲੇ ਸਕਦੇ। ਨਾਲੇ ਹਰਜੋਤ ਭਾਜੀ ਦੇਖੋ, ਇੱਕ ਗੱਲ ਆ ਕਿ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਨਾ, ਬੜੇ ਆਰਗੇਨਾਈਜ਼ਡ ਕਰਕੇ ਹੁੰਦੇ ਆ, ਬੜੇ ਲੀਗਲ ਤਰੀਕੇ ਨਾਲ ਹੁੰਦੇ ਆ, ਆਰਗੇਨਾਈਜ਼ ਕਰਕੇ ਹੁੰਦੇ ਆ। ਇਹਨਾਂ ਦੇ ਉੱਤੇ ਏਦਾਂ ਇੱਕਦਮ ਹਫਾ ਦਫੀ ਦੇ ਵਿੱਚ ਕੰਮ ਨਹੀਂ ਕੀਤਾ ਜਾਂਦਾ ਕਿ ਔਰ ਕਰ ਕੀ ਲਵਾਂਗੇ, 2 ਦਿਨ 3 ਦਿਨ ਰੇਟ ਵੱਧ ਜਾਣਗੇ, ਉਸ ਤੋਂ ਬਾਅਦ ਫਿਰ ਉੱਥੇ ਦਾ ਉੱਥੇ ਹੈ ਨਾ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਆ। ਅਸੀਂ ਲੌਂਗ ਟਰਮ ਸੋਲਿਊਸ਼ਨ ਲੱਭਣਾ ਇਹਦਾ, ਅਸੀਂ ਲੌਂਗ ਟਰਮ ਇਹਦਾ ਇਹਦੇ ਹੱਲ ਉਹ ਲੱਭਣਾ ਆ। ਇਹ ਹੈਗਾ 2-3 ਦਿਨ ਦਾ ਹੱਲ ਆ, 2-3 ਦਿਨ ਦੇ ਵਿੱਚ ਇਹ ਪ੍ਰੋਬਲਮ ਸੋਲਵ ਨਹੀਂ ਹੋਣੀ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਐਂਡ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਆਪਣਾ ਹੱਕ ਆ ਪ੍ਰੋਟੈਸਟ ਕਰਨਾ ਇੱਥੇ, ਔਰ ਗੌਰਮੈਂਟ ਨੇ ਆਪਾਂ ਨੂੰ ਫਰੀडम ਆਫ ਸਪੀਚ ਦਿੱਤੀ ਆ, ਹਰ ਇੱਕ ਚੀਜ਼ ਆਪਣੇ ਹੱਕ ਦਿੱਤੇ ਆ, ਔਰ ਹੱਕ ਨੂੰ ਵਰਤਣਾ ਸਾਡਾ ਇਖਲਾਕੀ ਇੱਥੇ ਕੰਮ ਹੈਗਾ, ਔਰ ਸਾਡਾ ਹੱਕ ਆ, ਠੀਕ ਹੈ ਨਾ। ਪਰ ਜੇ ਸਾਨੂੰ ਹੱਕ ਮਿਲਿਆ ਤੇ ਉਸ ਹੱਕ ਨੂੰ ਸਹੀ ਢੰਗ ਨਾਲ ਵਰਤਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਆ। ਜੇ ਆਪਾਂ ਪਿਛਲੀਆਂ ਪ੍ਰੋਟੈਸਟ ਦੇਖੀਏ, ਜਦੋਂ ਆਪਣਾ ਪ੍ਰੋਟੈਸਟ ELD ਦਾ ਹੋਇਆ ਸੀਗਾ, ਉੱਥੇ ਕੁਛ ਇੱਕ ਟਰੱਕਰਸ ਨੇ ਜਾ ਕੇ ਉੱਥੇ ਜਦੋਂ ਡਾਊਨ ਟਾਊਨ ਦੇ ਵਿੱਚ ਟ੍ਰੈਫਿਕ ਰੋਕਿਆ ਸੀਗਾ, ਉਹ ਕੁਛ ਟ੍ਰੈਫਿਕ ਰੋਕਣ ਦੇ ਪਿੱਛੇ ਜਿਹੜੇ 17-18 ਟਰੱਕਰ, ਮੇਰੇ ਖਿਆਲ 20 ਟਰੱਕਰ ਸੀਗੇ, ਉਹਨਾਂ ਨੂੰ ਟਿਕਟਾਂ ਮਿਲੀਆਂ ਸੀਗੀਆਂ, ਠੀਕ ਹੈ ਨਾ। ਉਹ ਤਾਂ ਉਹਨਾਂ ਦਾ ਕਸੂਰ ਵੀ ਨਹੀਂ ਸੀਗਾ, ਠੀਕ ਹੈ ਨਾ, ਪਰ ਸਟਿਲ ਉਹ ਵਿੱਚ ਇਨਕਲੂਡ ਹੋ ਗਏ। ਜਿਹੜੀ ਪਿਛਲੇ ਸਾਲ ਆਪਾਂ ਓਕਲੈਂਡ ਪੋਰਟ ਦੇ ਉੱਤੇ ਸਟ੍ਰਾਈਕ ਹੋਈ ਆ, ਉਹ ਸਟ੍ਰਾਈਕ ਹੋਈ ਸੀਗੀ, ਉਹਦੇ ਵਿੱਚ ਕਾਹਲੀ ਦੇ ਵਿੱਚ ਸਾਰਾ ਕੁਝ ਹੋ ਗਿਆ, ਕੀਤਾ ਗਿਆ। ਉਹਦੇ ਵਿੱਚ ਕੀ ਨਤੀਜਾ ਨਿਕਲਿਆ ਕਿ ਜਿਹੜੇ ਬੰਦਾ ਅੱਗੇ ਉੱਥੇ ਚਲੇ ਗਏ, ਜ਼ਿੰਮੇਵਾਰੀ ਥੋੜੀ ਲੈ ਲਈ, ਉਹਨਾਂ ਨੂੰ ਹੁਣ 2-2 3-3 ਲਾਸੂਟ ਹੋਏ ਆ ਉਹਨਾਂ ਤੇ। ਹੁਣ ਉਹ ਜਿਹੜੇ ਲਾਸੂਟ ਹੋਏ ਆ, ਉਹਦੀ ਪੇਨ ਐਂਡ ਸਫਰਿੰਗ ਜਿਹੜੀ ਆ, ਜਾਂ ਉਹਨੂੰ ਕਿੱਦਾਂ ਉਹਨਾਂ ਨੇ ਡੀਲ ਕਰਨਾ, ਕਿੱਦਾਂ ਪੈਸਾ ਖਰਚਣਾ, ਕੀ ਕਰਨਾ, ਹਰ ਚੀਜ਼ ਜਿਹੜੀ ਆ ਉਹ ਇੱਕ ਕੌਨਸੀਕੁਐਂਸਿਸ ਆ ਉਹਦਾ, ਠੀਕ ਹੈ ਨਾ। ਸੋ ਇਸ ਕਰਕੇ ਸਟ੍ਰਾਈਕ, ਅਸੀਂ ਨਹੀਂ ਕਹਿੰਦੇ ਕਿ ਸਟ੍ਰਾਈਕ ਨਹੀਂ ਕਰਨੀ ਚਾਹੀਦੀ, ਅਸੀਂ ਨਹੀਂ ਕਹਿੰਦੇ ਕਿ ਤੁਹਾਡਾ ਆਪਣੇ ਹੱਕ ਦੇ ਲਈ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ, ਪਰ ਉਹਦੇ ਵਾਸਤੇ ਤੁਸੀਂ ਖੁਦ ਵੀ ਤਾਂ ਸਹੀ ਹੋਣੇ ਚਾਹੀਦੇ ਆ ਨਾ। ਹੁਣ ਪ੍ਰੋਬਲਮ ਇਹ ਆ, ਅਸੀਂ ਖੁਦ ਗਲਤ ਆ ਤੇ ਅਸੀਂ ਦੂਜੇ ਦੇ ਉੱਤੇ ਆਪਣਾ ਹੱਕ ਕਹਿ ਰਹੇ ਵੀ ਸਾਡਾ ਹੱਕ ਦੇ, ਪਰ ਅਸੀਂ ਜਿਹੜਾ ਸਾਡਾ ਬੇਸਿਕ ਇੱਥੋਂ ਦਾ ਕਾਨੂੰਨ ਆ, ਜੇ ਅਸੀਂ ਉਹਨੂੰ ਹੀ ਨਹੀਂ ਫੋਲੋ ਕਰ ਰਹੇ ਤੇ ਅਸੀਂ ਹੱਕ ਕਾਹਦਾ ਮੰਗ ਰਹੇ ਹਾਂ। ਅਸੀਂ ਖੁਦ ਗਲਤ ਆ ਪਹਿਲਾਂ, ਠੀਕ ਹੈ ਨਾ।